अस्सलाम वालेकुम लो जी यारो बेलियो मित्रों सज्जनों ते सहेलियो तुसीं देख रहे SMS पंजाबी तुहाडे सारिਆਂ ਦਾ ਲਾਈਕ ਮੈਨ ਤੇ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਇਹ ਸਹੇਲੀਆਂ ਜਿਹੜੀਆਂ ਨੇ ਮੈਨੂੰ ਵੀ ਹਸਾ ਦਿੰਦੀਆਂ ਨੇ ਹੈ ਕਹਿਣ ਲੱਗੇ ਹਾਂਜੀ ਲੋ ਜੀ। ਸਭ ਤੋਂ ਪਹਿਲੇ ਤੇ ਮਾਜ਼ਰਤ ਉਹ ਜਿਹੜੇ ਉਰਦੂ ਵਾਲੇ ਨੇ ਉਰਦੂ ਚੈਨਲ 'ਚ ਮੈਂ ਵੀਲੌਗ ਨਹੀਂ ਕਰ ਰਿਹਾ ਕਿਉਂਕਿ ਕੰਮ ਧੰਦਾ ਬਹੁਤ ਬਿਜ਼ੀ ਆ। ਤੁਹਾਨੂੰ ਪਤਾ ਕ੍ਰਿਸਮਸ ਅੱਗੇ ਆਉਣ ਵਾਲੀ ਆ ਤੇ ਉਹਨਾਂ ਦੀ ਕ੍ਰਿਸਮਸ ਹੁੰਦੀ ਆ, ਸਾਡੀਆਂ ਵਿੱਚ ਦਿਹਾੜੀਆਂ ਲੱਗ ਜਾਂਦੀਆਂ ਨੇ ਜਿਹੜੇ ਆਪਣਾ ਕਾਰੋਬਾਰ ਕਰਦੇ ਕੰਮ ਕੁਮ ਕਰਦੇ ਆ। ਬਹੁਤ ਸਾਰਿਆਂ ਲੋਕਾਂ ਦੇ ਜਿਹੜੇ ਉਹ ਸਿਸਟਮ ਜੁੜੇ ਹੁੰਦੇ ਆ ਤੇ ਮੈਂ ਵੀ ਵਿੱਚ ਆਪਣਾ ਟਾਂਕਾ ਫਿੱਟ ਕਰ ਲੈਂਦਾ ਤੇ ਬਸ ਉਸ ਚੱਕਰ ਦੇ ਵਿੱਚ ਥੋੜ੍ਹਾ ਜਿਹਾ ਨਾ ਬਿਜ਼ੀ ਐਸ ਕਰਕੇ ਵੀਲੌਗ ਜਿਹੜੇ ਨੇ ਉਹ ਨਹੀਂ ਆ ਰਹੇ। ਲੇਕਿਨ ਕੋਈ ਨਹੀਂ, ਤਕਰੀਬਨ ਕੰਮ ਹੋਇਆ ਪਿਆ। ਤੁਸੀਂ ਕਹਿ ਲਓ ਕਿ ਆ 1-2 ਦਿਨ ਸ਼ਾਇਦ ਹੋਰ ਹੋਣਗੇ। ਉਹਦੇ ਬਾਅਦ ਮੈਂ ਉਰਦੂ ਦੇ ਵਿੱਚ ਉਰਦੂ ਚੈਨਲ ਜਿਹੜਾ SMS ਉਹਦੇ 'ਚ ਮੈਂ ਤੁਹਾਨੂੰ ਸੁਬਾਹ ਸ਼ਾਮ ਖਬਰਾਂ ਦਿਆ ਕਰਨੀਆਂ। ਹੁਣ ਮੈਂ ਸੋਚ ਲਿਆ ਕਿ ਖਬਰਾਂ ਵਾਲਾ ਕੰਮ ਮੈਂ ਵੀ ਸ਼ੁਰੂ ਕਰ ਦਿਆਂ, ਲੇਕਿਨ ਖਬਰਾਂ ਐਸੇ ਸਟਾਈਲ 'ਚ ਹੋਣਗੀਆਂ ਹਰ ਖਬਰ ਤੇ ਛਤਰੋਲ ਵੀ ਹੋਇਆ ਕਰੇਗੀ ਤੇ ਹਾਸਾ ਮਜ਼ਾਕ ਵੀ ਹੋਇਆ ਕਰ ਇਹੋ ਜਿਹੇ ਕਰਨ। ਲੇਕਿਨ ਹਜੇ ਥੋੜ੍ਹੇ ਜਿਹੇ ਟਾਈਮ ਜਿਹੜਾ ਮਾਜ਼ਰਤ ਹਜੇ ਥੋੜ੍ਹੇ ਦਿਨਾਂ ਤੱਕ ਜਿਹੜਾ ਨਾ ਉਹ ਸ਼ਾਇਦ 1-2 ਦਿਨ ਹੋਰ ਲੱਗਣ। ਤੇ ਲੋ ਜੀ, ਸਭ ਤੋਂ ਪਹਿਲੀ ਖਬਰ ਜਿਹਨੂੰ ਮੈਂ ਦੇ ਦਿਆਂ ਬਾਬਾ ਜੀ ਦੀ। ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ, ਬਾਬਾ ਜੀ ਗਏ ਸਟੇਸ਼ਨ ਤੇ ਬਾਬਾ ਜੀ ਕੋ ਕੰਮ ਹੋਣਾ ਸਟੇਸ਼ਨ ਤੇ। ਬਾਬਾ ਜੀ ਕੇ ਮੈਂ ਪੁੱਛਿਆ ਵੀ ਬਾਬਾ ਜੀ ਪਿੰਡ ਤਾਂ ਨਹੀਂ ਚੱਲੇ ਸੀ? ਬਾਬਾ ਜੀ ਕਹਿੰਦੇ ਨਹੀਂ ਕੋਈ ਕੰਮ ਸੀਗਾ ਯਾਰ, ਕਿਸੇ ਨੇ ਮਿਲਣਾ ਸੀਗਾ। ਬੱਸ 'ਤੇ ਬੈਠਾ ਸਟੇਸ਼ਨ 'ਤੇ ਉਤਰਿਆ ਤੇ ਬਾਬਾ ਜੀ ਕਹਿੰਦੇ ਜੋ ਹੀ ਮੈਂ ਬੱਸ ਤੋਂ ਉਤਰਿਆ ਵਾਂ ਤੇ ਇੱਕ ਬੰਦਾ ਛੂ ਕਰਕੇ ਨਿਕਲਿਆ ਮੇਰੇ ਪਿੱਛੋਂ ਔਰ ਕਹਿੰਦਾ ਹੀ ਜਾਵੇ ਕਿ ਉਹ ਆ ਗਈ ਹੈ, 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 ਸਭ ਦੀ ਮਾਂ ਆ ਗਈ ਹੈ। ਬਾਬਾ ਜੀ ਕਹਿੰਦੇ ਮੈਂ ਤਾਂ ਇਹੀ ਸਮਝਿਆ ਕਿ ਬਈ ਉਹ ਕਹੀ ਜਾ ਰਿਹਾ ਆ ਗਈ ਹੈ, ਉਹ ਆ ਗਈ ਹੈ, ਤੇ ਮੈਂ ਕਿਹਾ ਵੀ ਇਹਨਾਂ ਦੀ ਮਾਂ ਆ ਗਈ ਹੋਣੀ ਹੈ ਪਟਵਾਰੀਆਂ ਦੀ। ਚਲੋ ਜਾ ਕੇ ਮੈਂ ਵੀ ਦੇਖ ਆਵਾਂ ਕਿੱਥੇ ਆਈ ਆ। ਉਹ ਬੰਦਾ ਕਹਿੰਦੇ ਉਹ ਆ ਗਈ ਹੈ, ਉਹ ਆ ਗਈ ਹੈ, ਭੱਜੀ ਜਾਵੇ। ਮੈਂ ਉਹਦੇ ਪਿੱਛੇ ਜਿਹੜਾ ਤੇਜ਼ ਚੱਲਣਾ ਸ਼ੁਰੂ ਕਰਤਾ। ਮੈਂ ਕਿਹਾ ਚਲੋ ਹੋ ਸਕਦਾ ਕਿ ਇਹਨਾਂ ਦੀ ਮਾਂ ਆਈ ਹੋਏ ਪਟਵਾਰੀਆਂ ਦੀ, ਚਲੋ ਨਾਲ ਸ਼ਾਇਦ ਡੱਡੂ ਵੀ ਆਇਆ ਹੋਇਆ ਕਿਉਂਕਿ ਜਿੱਥੇ ਪਟਵਾਰੀਆਂ ਦੀ ਮਾਂ ਜਾਂਦੀ ਹੈ ਉੱਥੇ ਉਹਦੀ ਮਾਂ ਦੀ ਨੌਕਰਾਨੀ ਵੀ ਜਾਂਦੀ ਹੈ। ਮੈਂ ਕਿਹਾ ਬਾਬਾ ਜੀ ਮਾਂ ਜਦੋਂ ਕਹਿੰਦੇ ਮੈਨੂੰ ਲੱਗਦਾ ਸੀ ਗਾਲ ਕੱਢਣ ਲੱਗੀ ਹੋਈ। ਬਾਬਾ ਜੀ ਕਹਿੰਦਾ ਨਹੀਂ ਮੈਂ ਕਦੀ ਗਾਲ ਕੱਢੀ ਨਹੀਂ ਇਹੋ ਹਾਂ ਕਿਉਂਕਿ ਮੈਂ ਕਿਹਾ ਚਲੋ ਸਟਾਈਲ ਇੱਦਾਂ ਦਾ ਨਾ ਤੁਹਾਡਾ। ਬਾਬਾ ਕਹਿੰਦੇ ਵੀ ਮਾਂ ਹੀ ਇਹਨਾਂ ਦੀ ਮਾਂ ਦੀ ਇਹਨਾਂ ਦੀ ਪਟਵਾਰੀਆਂ ਦੀ ਜਿਹੜੀ ਆ ਤੇ ਉਹ ਜਨਾਬ ਅੱਗੇ ਭੱਜੀ। ਬਾਬਾ ਕਹਿੰਦੇ ਮੈਂ ਇਹਦੇ ਪਿੱਛੇ ਗਿਆ ਵਾਂ ਤੇ ਅੱਛਾ ਉਹ ਹਟੇ ਨੇ ਇੰਨਾ ਚੱਲਿਆ। ਬਾਬਾ ਜੀ ਕਹਿੰਦੇ ਮੈਂ ਥੱਕ ਗਿਆ ਯਾਰ, ਕਿੱਥੇ ਆਈ ਇਹਦੀ ਮਾਂ ਔਰ ਕਈ ਜਗ੍ਹਾ ਆ ਗਈ ਹੈ। ਇੱਕਦਮ ਬਾਬਾ ਜੀ ਕਹਿੰਦੇ ਉਹ ਇੱਕ ਛੋਟਾ ਜਿਹਾ ਕੋਈ ਬਿਲਡਿੰਗ ਸੀ ਉਹਦੇ 'ਚ ਵੜ ਗਿਆ। ਬਾਬਾ ਜੀ ਕਹਿੰਦੇ ਮੈਂ ਹੋਰ ਨਾ ਦੇਖਿਆ ਕਿ ਯਾਰ ਆ ਕਿਹੜੀ ਬਿਲਡਿੰਗ ਆ, ਉੱਤੋਂ ਆਵਾਜ਼ਾਂ ਲਾਈ ਜਾਵੇ। ਤੇ ਉਹ ਬਾਬਾ ਜੀ ਕਹਿੰਦੇ ਮੈਂ ਪੜ੍ਹਿਆ ਤੇ ਮੈਨੂੰ ਪਤਾ ਲੱਗਾ ਕਿ ਉਹ ਟੋਇਲਟ ਸੀਗਾ। ਟੋਇਲਟ 'ਚ ਵੜ ਕੇ ਤੇ ਕਹਿ ਰਿਹਾ ਉਹ ਆ ਗਈ ਏ, ਉਹ ਆ ਗਈ ਏ। ਬਾਬਾ ਜੀ ਕਹਿੰਦੇ ਉਹ ਪੋਟੀ ਆ ਗਈ ਏ। ਤੈਨੂੰ ਲਵੇ ਮੌਲਾ ਤੇਰਾ ਬੇੜਾ ਗਰਕ ਹੋ ਜੇ। ਇੰਨਾ ਮੈਨੂੰ ਨਸਾਇਆ ਉੱਥੋਂ। ਮੈਂ ਕਿਹਾ ਪਤਾ ਨਹੀਂ ਇਹਨਾਂ ਦੀ ਮਾਂ ਆ ਗਈ ਪਟਵਾਰੀਆਂ ਦੀ, ਹੁਣ ਤੇ ਪੋਟੀ ਆਈ ਤਾਂ ਕਹੀ ਜਾ ਰਹੇ ਸੀ ਕਿ ਆ ਗਈ ਹੈ। ਹਾਂ ਮੈਂ ਕਿਹਾ ਬਾਬਾ ਜੀ ਇੱਕੋ ਹੀ ਗੱਲ ਆ, ਉਹ ਇਹਨਾਂ ਦੀ ਮਾਂ ਵੀ ਉਹੀ ਆ ਜੋ ਉਹਨੂੰ ਆਈ ਸੀ ਜੋ ਕਰਨ ਗਿਆ ਸੀਗਾ। ਤੋ ਇੱਦਾਂ ਦਾ ਕੋਈ ਬਾਬਾ ਜੀ ਵਾਕਿਆ ਸੁਣਾਉਂਦੇ। ਮੈਂ ਕਿਹਾ ਚਲੋ ਇਹ ਤਾਂ ਠੀਕ ਹੋ ਗਿਆ ਸਿਸਟਮ। ਅਤੇ ਦੂਜੀ ਗੱਲ ਜਿਹੜੀ ਜਨਾਬ ਕੱਲ੍ਹ ਉਹ ਰਹਿ ਗਈ ਸੀ, ਹਾਂ ਉਹ ਜਨਾਬ ਆਪਣਾ ਉਹ ਜਿਹੜਾ ਜ਼ੋਹਰਾਨ ਮਮਦਾਨੀ ਹੈ ਓਏ ਹੋਏ ਹੋਏ ਅਮਰੀਕਾ ਦੇ ਵਿੱਚ ਜਨਾਬ ਉਹ ਜਿੱਤਿਆ ਮੇਅਰ ਦਾ ਇਲੈਕਸ਼ਨ ਅਤੇ ਸਾਰੇ ਉਹਦੇ ਪਿੱਛੇ ਸਨ ਕਿ ਵੀ ਇਹਨੂੰ ਨਹੀਂ ਜਿੱਤਣ ਦੇਣਾ। ਔਰ ਟਰੰਪ ਉਹਦੇ ਮੁਖਾਲਫ ਖੜਾ ਸੀ ਜਨਾਬ ਔਰ ਕੰਪੇਨ ਕਰਵਾ ਰਿਹਾ ਸੀ, ਕਰ ਰਿਹਾ ਸੀਗਾ ਕਿ ਵੀ ਇਹਨੂੰ ਨਹੀਂ ਜਿੱਤਣ ਦੇਣਾ। ਔਰ ਯਕੀਨ ਕਰੋ ਮਿਲੀਅਨੇਅਰ ਲੋਕ ਉੱਥੇ ਜਿਹੜਾ ਨਾ ਠੀਕ ਠਾਕ ਬੜੀਆਂ ਵੱਡੀਆਂ ਫੈਮਲੀਆਂ ਜਿਹੜੀਆਂ ਨੇ ਉਹਨਾਂ ਨੇ ਜਨਾਬ ਆਪਣਾ ਪੈਸਾ ਤਨ ਮਨ ਧਨ ਸਾਰਾ ਕੁਝ ਲਾਤਾ ਕਿ ਗਰੀਬ ਆਦਮੀ ਜਿਹੜਾ ਨਾ ਇਹਨੂੰ ਨਹੀਂ ਆਉਣ ਦੇਣਾ। ਉਹਨਾਂ ਦੇ ਮੁਕਾਬਲੇ 'ਚ ਤਾਂ ਗਰੀਬ ਹੀ ਆ, ਆਮ ਬੰਦਾ ਜਿਹੜੀ ਆਮ ਬੰਦੇ ਦੀ ਗੱਲ ਕਰਦਾ, ਗਰੀਬਾਂ ਦੀ ਗੱਲ ਕਰਦਾ, ਇਹਨੂੰ ਨਹੀਂ ਆਉਣ ਦੇਣਾ ਉੱਤੇ ਹੈ ਜੀ। ਲੇਕਿਨ ਉਹ ਸਾਰੇ ਦੇ ਸਾਰੇ ਹਾਰ ਗਏ ਜਨਾਬ। ਔਰ ਮਜ਼ੇ ਦੀ ਗੱਲ ਸਭ ਤੋਂ ਇਹ ਹੋਈ ਹੈ ਕਿ ਉੱਥੇ ਦੀ ਸਟੈਬਲਿਸ਼ਮੈਂਟ ਨੇ ਕੋਈ ਰਿਜ਼ਲਟ ਨਹੀਂ ਚੇਂਜ ਕੀਤੇ। ਹਾਂ ਇਹ ਬੜੀ ਹੈਰਾਨ, ਕੋਈ ਡੱਬੇ ਨਹੀਂ ਗਾਇਬ ਕੀਤੇ, ਕੋਈ ਛਲਾਂਗਾ ਨਹੀਂ ਮਾਰੀਆਂ ਉਹਨਾਂ ਨੇ। ਛਲਾਂਗਾ ਮਾਰ ਕੇ ਡਾਲੇ 'ਚ ਡੱਬੇ ਪਾ ਕੇ ਵੋਟਾਂ ਨਹੀਂ ਲੈ ਕੇ ਗਏ। ਆਹ ਅਜੀਬ ਦੀ ਗੱਲ ਹੋਈ ਹੈ ਵੈਸੇ। ਹਾਂ ਉਹ ਦੇਖੋ ਜਿਨ੍ਹਾਂ ਨੇ ਟਰੰਪ ਦੀ ਕਿੰਨੀ ਮੁਖਾਲਫਤ ਸੀਗੀ ਹਾਂਜੀ ਇਸਟੈਬਲਿਸ਼ਮੈਂਟ, ਲੇਕਿਨ ਉਹ ਜਦੋਂ ਆਵਾਮ ਨੇ ਵੋਟ ਪਾਤਾ ਇੱਕ ਵਾਰੀ, ਹਾਂ ਆਵਾਮ ਦਾ ਮੈਂਡੇਟ ਇੱਧਰ ਉੱਧਰ ਨਹੀਂ ਕਰਦੇ। ਇੰਨੇ ਉਹ ਹਲਾਲੀ ਨੇ ਵੈਸੇ। ਹਾਂ ਅਤੇ ਜਿਹੜੇ ਹਰਾਮੀ ਨੇ ਨਾ ਉਹ ਹਰਾਮ ਦੇ ਜਿਹੜੇ ਨੇ ਨਾ ਹਰਾਮ ਦੇ ਉਹ ਕੀ ਕਰਦੇ ਨੇ, ਉਹ ਡੱਬੇ ਗਾਇਬ ਕਰਦੇ ਨੇ। ਹਾਂ ਉਹ ਇਲੈਕਸ਼ਨ ਰਿਜ਼ਲਟ ਹੀ ਫਰਕ ਕਰ ਦਿੰਦੇ ਨੇ। ਹਾਲਾਂਕਿ ਤੁਸੀਂ ਦੇਖੋ ਕਿ ਟਰੰਪ ਕਿੰਨਾ ਕਲੋਜ਼ ਆ। ਉਹ ਕਹਿੰਦਾ ਰਿਹਾ ਕਿ ਬਈ ਫੀਲਡ ਮਾਰਸ਼ਲ ਮੇਰਾ ਫੇਵਰੇਟ, ਮੇਰਾ ਪਸੰਦੀਦਾ ਫੀਲਡ ਮਾਰਸ਼ਲ ਹਾਂਜੀ। ਉਹਨੂੰ ਕਿਸੇ ਨੇ ਦੱਸਿਆ ਹੀ ਨਹੀਂ
ਕਿ ਬਈ ਇਦਾਂ ਦੀ ਧਾਂਦਲੀ ਕਰਵਾਉਣੀ ਹੈ ਜੇ ਤੇ ਫੀਲਡ ਮਾਰਸ਼ਲ ਨੂੰ ਉੱਥੇ ਇੰਚਾਰਜ ਲਵਾ ਦੇ ਇਲੈਕਸ਼ਨ ਦਾ ਤੇਰੇ ਮਨਪਸੰਦ ਰਿਜ਼ਲਟ ਨਾ ਦੇ ਲੈ ਕੇ ਦੇਵੇ ਹਾਂ ਤੇ ਮੈਨੂੰ ਟੰਗ ਦੇ ਲਓ ਦੱਸ ਐਡੀ ਵੱਡੀ ਕੋਈ ਗੱਲ ਕੀਤੀ ਨਹੀਂ ਉੱਥੇ ਬਲਕਿ ਟਰੰਪ ਅਗਰ ਚਾਹਵੇ ਕੋਸ਼ਿਸ਼ ਕਰ ਸਕਦਾ ਸੀ ਕਿ ਬਈ ਆਹ ਫੀਲਡ ਮਾਰਸ਼ਲ ਨੂੰ ਇੱਥੋਂ ਲਿਜਾ ਕੇ ਉੱਥੇ ਲਾ ਦਿੰਦਾ ਉੱਥੇ ਦਾ ਫੀਲਡ ਮਾਰਸ਼ਲ ਲਾ ਕੇ ਜਿੱਦਾਂ ਮਰਜ਼ੀ ਰਿਜ਼ਲਟ ਲੈਂਦਾ ਜਿੱਥੇ ਇੱਥੇ ਇਹਨਾਂ ਨੇ ਪਾਕਿਸਤਾਨ ਦੀ ਮਾਂ ਭੈਣੀ ਕੀਤੀ ਪਈ ਹੈ ਮਤਲਬ ਇੱਥੇ ਵੋਟ ਪਾ ਕੇ ਜਾਓ ਤੇ ਨਿਕਲਦਾ ਕਿਸੇ ਹੋਰ ਦਾ ਬਲਕਿ ਨਿਕਲਦਾ ਹੀ ਨਹੀਂ ਗਿਆ ਫਾਰਮ 47 ਤੇ ਨੰਬਰ ਚੇਂਜ ਕਰਕੇ ਘੁੰਗੀਆਂ ਉੱਧਰ ਮਾਰ ਕੇ ਤੇ ਉਹ ਗੇਮ ਕਰ ਜਾਂਦੇ ਨੇ ਖੈਰ ਉਹ ਜਿੱਤਿਆ ਜਨਾਬ और जितया और ट्रंप हारिया और कल उन्हें उत्थे खड़ा होके जो किया हुआ So Donald Trump, since I know you're watching, I have 4 words for you. Turn the volume up. ਤੇ ਉਹਨੇ ਐਸਾ ਵਾਲੀਅਮ ਉੱਤੇ ਕਰਵਾਇਆ ਵਾ ਟਰੰਪ ਤੜਫ ਉੱਠਿਆ ਔਰ ਵਜੀਆ ਜਾ ਕੇ ਟਰੰਪ ਨੂੰ ਉਹਦਾ ਕਹਿਣ ਦਾ ਮਤਲਬ ਸੀ ਕਿ ਟਰੰਪ ਮੈਂ ਮੇਅਰ ਬਣ ਗਿਆ ਵਾਂ ਹਾਂ ਮੈਂ ਆਸਾਨ ਅਲਫਾਜ਼ ਤੁਹਾਨੂੰ ਦੱਸ ਦਿੰਦਾ ਵਾਂ ਉਹ ਕਹਿੰਦਾ ਵੀ ਟਰੰਪ ਮੈਂ ਮੇਅਰ ਬਣ ਗਿਆ ਵਾਂ ਨਿਊਯਾਰਕ ਦਾ ਹੁਣ ਤੇਰੀ ਭੈਣ ਦੀ ਸਿਰੀ ਹਾਂ ਤੂੰ ਕਰ ਲਾ ਆਪਣਾ ਬੰਦਾ ਬਸ ਇਹ ਹੀ ਨਹੀਂ ਹੋਰ ਬਹੁਤ ਸਾਰੀ ਸਟੇਟਸ ਤੋਂ ਆ ਹਾਰ ਗਿਆ ਇਹਦੀ ਪੂਰੀ ਪਾਰਟੀ ਹਾਰ ਗਈ ਹਰ ਪਾਸੇ ਹਾਰ ਕਿਉਂ ਹੋ ਰਿਹਾ ਸਾਰਾ ਕੁਝ ਕਿੱਦਾਂ ਹੋ ਗਿਆ ਕਿਉਂਕਿ ਟਰੰਪ ਨੇ ਦਿੱਤਾ ਧੋਖਾ ਟਰੰਪ ਆਇਆ ਸੀਗਾ ਕਿ ਮੈਂ ਜੀ ਇਸਟੈਬਲਿਸ਼ਮੈਂਟ ਦੇ ਖਿਲਾਫ ਮੈਂ ਜਮਹੂਰੀਅਤ ਦੇ ਹੱਕ ਦੇ ਵਿੱਚ ਮੈਂ ਇਹ ਔਰ ਉਹ ਮੈਂ ਫਲਾਣਾ ਢਿੰਗੜਾ ਜੰਗਾ ਬੰਦ ਕਰਾ ਦੂੰ ਫਲਾਣਾ ਕਰ ਦੂੰ ऐसा ਵੱਡਾ ਬੇਗੈਰਤ ਐਸਾ ਵੱਡਾ ਕੰਜਰ ਸਾਬਤ ਹੋਇਆ ਨਾ ਟਰੰਪ ਯਕੀਨ ਕਰੋ ਕਿ ਲੱਖ ਦੀ ਲਾਨਤ ਵੀ ਪਾ ਦਈਏ ਤੇ ਉਹ ਵੀ ਘਾਟੇ ਦੇ ਇਸ ਬੇਗੈਰਤ ਆਦਮੀ ਤੇ ਲੇਕਿਨ ਖੈਰ ਧੋਖਾ ਦਿੱਤਾ ਉੱਥੇ ਦੀ ਆਵਾਮ ਨੂੰ ਵੀ ਸਮਝ ਆ ਗਈ ਕਿ ਬੜਾ ਵੱਡਾ ਬੇਰੂਪੀਆ ਬੇਗੈਰਤ ਆਦਮੀ ਤੇ ਕੋਈ ਜਾਨ ਛੜਾਓ ਹਾਂ ਔਰ ਯਕੀਨ ਕਰੋ ਕਿ ਆ ਟਰੰਪ ਜਿਹੜਾ ਨਾ ਇਹ ਸ਼ਿਕਸਤ ਜਿਹੜੀ ਨਾ ਇਹਦੇ ਮੱਥੇ ਤੇ ਹੁਣ ਹਮੇਸ਼ਾ ਵਾਸਤੇ ਲਿਖ ਗਈ ਆ ਤੁਸੀਂ ਕਹੋ ਕਿ ਗਿਆ ਜਦੋਂ ਵੀ ਮਿਡ ਟਰਮ ਇਲੈਕਸ਼ਨ ਹੁੰਦੇ ਤੇ ਆ ਗਿਆ ਟਰੰਪ ਫਾਰਗ ਕਿਉਂਕਿ ਇਹਦੀ ਅਸਲੀਅਤ ਬਾਹਰ ਆ ਗਈ ਹਾਂ ਸਾਨਵੀ ਦੀ ਅਸਲੀਅਤ ਪਤਾ ਲੱਗੀ ਸਾਨਵੀ ਨੇ ਬੜੇ ਲਾਰੇ ਲਾਏ ਕਿ ਜੀ ਆਪਣੇ ਇੱਧਰ ਚੱਠੂ ਬੱਟੇ ਜਿਹੜੇ ਨੇ ਸਾਰੇ ਉਹਨਾਂ ਦੇ ਜ਼ਰੀਏ ਕਿ ਜੀ ਫ੍ਰੀ ਇਮਰਾਨ ਖਾਨ ਹਾਂ ਅਸੀਂ ਵੀ ਖੁਸ਼ ਹੋ ਗਏ ਲੋ ਟਰੰਪ ਆ ਰਿਹਾ ਉਹਦੇ ਆਪਣੇ ਬੰਦੇ ਕਹਿ ਰਹੇ ਫ੍ਰੀ ਇਮਰਾਨ ਖਾਨ ਉਹ ਫ੍ਰੀ ਇਮਰਾਨ ਖਾਨ ਉਹ ਆਪਣਾ ਰੇਟ ਵਧਾ ਰਿਹਾ ਸੀ ਹਾਂ ਭਾਈ ਆ ਜਿਹੜੇ ਕਾਬਜ਼ ਆ ਪਾਕਿਸਤਾਨ ਤੇ ਇਹਨਾਂ ਨੂੰ ਦਿਖਾ ਰਿਹਾ ਸੀ ਕਿ ਲੋ ਜੀ ਆ ਜੋ ਮੈਂ ਕਹਿਣਾ ਉਸ ਟਰਮ ਤੇ ਆ ਜਾਓ ਮੇਰੇ ਨਾਲ ਹਾਂ ਨਹੀਂ ਤੇ ਫ੍ਰੀ ਇਮਰਾਨ ਖਾਨ ਅੰਦਾਜ਼ਾ ਕਰੋ ਜੇਬ 'ਚ ਬੈਠਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਹਾਂਜੀ ਉਹ ਦੇਖੋ ਕਿੱਥੇ ਕਿੱਥੇ ਦੁਨੀਆ ਦੇ ਲੋਕ ਜਿਹੜੇ ਬੜੇ ਲੋਕ ਉਹ ਆਪਣਾ ਫਾਇਦਾ ਉਠਾ ਰਹੇ ਇਮਰਾਨ ਖਾਨ ਦੇ ਨਾਮ ਤੋਂ ਉਹਨੇ ਵੀ ਫਾਇਦਾ ਉਠਾਇਆ ਠੀਕ ਆ ਔਰ ਉਹਨੇ ਡੀਲ ਕੀਤੀ ਜਨਾਬ ਇਹਨਾਂ ਨਾਲ ਤੇ ਪਤਾ ਨਹੀਂ ਕੀ ਲਿਆ ਦੇ ਇਹਦੇ ਪਹਿਲੇ ਤਿਆਰ ਬੈਠੇ ਸੀ ਤੰਬੀ ਲਾ ਕੇ ਬੈਠੇ ਸੀ ਅਗਲੇ ਉਹ ਕਹਿਣ ਲੱਗੇ ਜੀ ਭਾਈ ਕੁੱਟ ਲੈ ਤੇ ਜਿੰਨੀ ਕੁੱਟਣੀ ਆ ਢੋਲਕੀ ਕੁੱਟ ਲੈ ਉਹ ਹੁਣ ਟਰੰਪ ਕੁੱਟ ਰਿਹਾ ਉਹਨਾਂ ਦੀ ਢੋਲਕੀ ਤੇ ਉਹ ਇਹਨਾਂ ਦੇ ਬੇੜੇ ਗਰਕ ਜਿਹੜੇ ਨਾ ਉਹ ਹੋਏ ਪਏ ਆ ਉਹ ਸਾਰਾ ਹੁਣ ਐਕਸਪੋਜ਼ ਹੋ ਗਿਆ ਟਰੰਪ ਕੇ ਬਿਲਕੁਲ ਫਾਰਗ ਆ ਉੱਥੇ ਦੀ ਆਵਾਮ ਨੂੰ ਵੀ ਪਤਾ ਲੱਗ ਗਿਆ ਕਿ ਬਿਲਕੁਲ ਫਾਰਗ ਆ ਇਸ ਕਰਕੇ ਹਰ ਜਗ੍ਹਾ ਤੋਂ ਜਿਹੜਾ ਨਾ ਉਹ ਹਾਰਿਆ ਥੂ ਔਰ ਆਖ ਥੂ ਹੋ ਰਹੀ ਹੈ ਇਸ ਬਗੈਰਤ ਤੇ ਲੇਕਿਨ ਬਾਬਾ ਜੀ ਕਹਿੰਦੇ ਕਿ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜਿਹੜੀ ਟਰੰਪ ਹਾਰਿਆ ਵਾ ਔਰ ਟਰੰਪ ਥੂ ਜਿਹੜੀ ਹੋ ਰਹੀ ਹੈ ਲਾਂਤਾ ਪੈ ਰਹੀ ਹੈ ਮੈਂ ਕਿਹਾ ਜੀ ਬਾਬਾ ਜੀ ਫਰਮਾਉਂਦੇ ਨੇ ਇਹ ਤੈਨੂੰ ਯਾਦ ਹੋਣਾ ਕਿ ਜਾ ਕੇ ਇਹ ਜਦੋਂ ਹੀ ਇਹਨੇ ਜੱਫੀ ਪਾਈ ਨਾ ਜਾ ਕੇ ਆਪਣਾ ਫੀਲਡ ਮਾਰਸ਼ਲ ਨਾਲ ਮੈਂ ਕਿਹਾ ਹੋਏ ਬਿਲਕੁਲ ਯਾਦ ਆ ਜਾ ਕੇ ਇਹਨੇ ਜਨਾਬ ਬਹੁਤ ਉਹ ਜਿਹੜਾ ਨਾ ਖੁਸ਼ੀ ਨਾ ਮਿਲਿਆ ਇਸਤਕਬਾਲ ਕਰਾ ਕੇ ਡੀਲਾਂ ਡੂਲਾਂ ਲੈ ਦੇ ਕੇ ਬਾਬਾ ਜੀ ਕਹਿ ਰਿਹਾ ਉਹ ਐਸਾ ਨੈਸ਼ ਸਾਬਤ ਹੋਇਆ ਨਾ ਫੀਲਡ ਮਾਰਸ਼ਲ ਟਰੰਪ ਬਾਬਾ ਜੀ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਨੈਸ਼ ਸਾਬਤ ਹੋਇਆ ਟਰੰਪ ਵਾਸਤੇ ਜਿੱਦਾਂ ਉਹ ਪਾਕਿਸਤਾਨ ਵਾਸਤੇ ਨੈਸ਼ ਸਾਬਤ ਹੋਇਆ ਬੇੜਾ ਗਰਕ ਤੇ ਠੰਡੀ ਸਰਦ ਹਾਂ ਉਂਝ ਜਿੱਦਾਂ ਪਾਕਿਸਤਾਨ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਨਾ ਉਹਨੇ ਉੱਦਾਂ ਹੀ ਉਹਨੇ ਟਰੰਪ ਦਾ ਵੀ ਬੇੜਾ ਗਰਕ ਕਰਕੇ ਰੱਖ ਦਿੱਤਾ ਗਲਾ ਹੀ ਘੋਟ ਕੇ ਰੱਖਤਾ ਫਰਕ ਕਰਕੇ ਰੱਖ ਦਿੱਤਾ ਟਰੰਪ ਉੱਠਣ ਜੋਗਾ ਨਹੀਂ ਰਿਹਾ ਹਾਂ ਹੁਣ ਟਰੰਪ ਨੂੰ ਜਾ ਕੇ ਬੰਦਾ ਪੁੱਛੇ ਸੁਣਾ ਫਿਰ ਫੀਲਡ ਮਾਰਸ਼ਲ ਬੁਲਾ ਫਿਰ ਉਹਨੂੰ ਫੀਲਡ ਮਾਰਸ਼ਲ ਤੇ ਉਹ ਸਾਰਾ ਇਹਨਾਂ ਦਾ ਜਿਹੜਾ ਨਾ ਉਹ ਬੇੜਾ ਗਰਕ ਹੋਇਆ ਟਰੰਪ ਬਿਲਕੁਲ ਫਾਰਗ ਹੋ ਗਿਆ ਤੇ ਉਹਦੇ ਬਾਅਦ ਜਨਾਬ ਆ ਆਪਣਾ ਇੱਥੇ ਪਾਕਿਸਤਾਨ ਦੇ ਵਿੱਚ ਤੁਸੀਂ ਕਹਿ ਲਓ ਕਿ ਆ ਰਹੀ ਹੈ ਹੁਣ ਨਵੀਂ ਤਰਮੀਮ ਕੀ ਹੈ ਜਨਾਬ 27ਵੀਂ ਨਵੀਂ ਆਈਨੀ ਤਰਮੀਮ ਆ ਔਰ ਆ ਬਿਲਕੁਲ ਤਿਆਰ ਕੀਤੀ ਇਹਨਾਂ ਨੇ ਤੇ ਸੁਣਨ ਚ ਆ ਰਿਹਾ ਕਿ ਜਨਾਬ ਇੱਕ ਨਵਾਂ ਅਹੁਦਾ ਜਿਹੜਾ ਨਾ ਉਹ ਕ੍ਰੀਏਟ ਕੀਤਾ ਜਾ ਰਿਹਾ ਹੈ ਹਾਂਜੀ ਇੱਕ ਨਵੇਂ ਅਹੁਦੇ ਤੇ ਬਿਠਾ ਦਿੱਤਾ ਜਾਏਗਾ ਫੀਲਡ ਮਾਰਸ਼ਲ ਸਾਹਿਬ ਨੂੰ ਕੋਈ ਸੁਪਰ ਫੀਲਡ ਮਾਰਸ਼ਲ ਦਾ ਕੋਈ ਅਹੁਦਾ ਹੋਏਗਾ ਤੇ ਫੀਲਡ ਮਾਰਸ਼ਲ ਉਹੀ ਜਿਹਨੂੰ ਕੱਲ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਿਹਾ ਸੀ ਕਿ ਜ਼ਹਿਨੀ ਮਰੀਜ਼ ਹੈ ਤੇ ਬਾਬਾ ਜੀ ਨੇ ਕਿਹਾ ਸੀ ਖਾਲੀ ਮਰੀਜ਼ ਨਹੀਂ ਇਹ ਜ਼ਹਿਨੀ ਮਜ਼ਦੂਰ ਵੀ ਹੈ ਹਾਂ
ਉਸ ਜ਼ੇਨੀ ਪਹਾਜ ਨੂੰ ਚੁੱਕ ਕੇ ਬਿਠਾ ਦਿੱਤਾ ਜਾਏਗਾ ਹਾਂ ਸੁਪਰ ਫੀਲਡ ਮਾਰਸ਼ਲ ਤੇ ਨਵੀਂ ਆਈਨੀ ਤਰਮੀਮ ਕਰਕੇ ਅਗਲੇ 5 ਸਾਲ ਵਾਸਤੇ ਉਹਨੂੰ ਕਰ ਦਿੱਤਾ ਜਾਏਗਾ ਤਾਇਨਾਤ ਹਾਂਜੀ ਤੇ ਉਹ ਜਿਹੜਾ ਨਾ ਜਨਾਬ ਇੱਥੇ ਉਹ ਐਕਸਟੈਂਸ਼ਨ ਕੋਈ ਨਹੀਂ ਹਾਂ ਇਹ ਖਬਰ ਦੋ ਖਬਰਾਂ ਇੱਕ ਖਬਰ ਜਿਹੜੀ ਆ ਖਬਰ ਆ ਦਿੱਤੀ ਆ ਜਨਾਬ ਆਪਣਾ ਸ਼ਹਿਜ਼ਾਦ ਅਕਬਰ ਸਾਹਿਬ ਨੇ ਕਿ ਵੀ ਇੱਕ ਨਵਾਂ ਉਹਦਾ ਕ੍ਰੀਏਟ ਹੋ ਰਿਹਾ ਉਹਦੇ ਤੇ 5 ਸਾਲ ਤੇ ਗਿੱਲ ਸਾਹਿਬ ਦੀ ਇੱਕ ਜਿਹੜੀ ਖਬਰ ਆ ਉਹ ਆ ਕਿ ਜਨਾਬ ਐਕਸਟੈਂਸ਼ਨ ਕੋਈ ਨਹੀਂ ਆ ਹੁਣ ਜਿਹੜੀ ਐਕਸਟੈਂਸ਼ਨ ਨਹੀਂ ਮਿਲੇਗੀ ਆ ਤੁਸੀਂ ਕਹਿ ਲਓ ਕਿ ਪਤਾ ਨਹੀਂ ਕੀ ਨਹੀਂ ਤਾਇਨਾਤੀ ਹੋਏਗੀ ਸ਼ਾਇਦ ਉਹ ਵੀ ਇਹੀ ਖਬਰ ਆ ਤਾਇਨਾਤੀ ਦੋਵੇਂ ਇਹੀ ਖਬਰ ਦੇ ਰਹੇ ਆ ਸ਼ਾਇਦ ਕਿ ਤਾਇਨਾਤੀ ਹੋ ਰਹੀ ਉਹੀ ਨਵੀਂ ਤਾਇਨਾਤੀ ਉਹਨਾਂ ਨੇ ਜ਼ਰਾ ਵਜ਼ਾਹਤ ਨਾਲ ਦੱਸਤਾ ਨਵੀਂ ਤਾਇਨਾਤੀ ਜਿਹੜੀ ਹੋ ਰਹੀ ਹੈ ਜਨਾਬ ਫੀਲਡ ਮਾਰਸ਼ਲ ਸਾਹਿਬ ਦੀ ਇਹਦੇ ਵਿੱਚ ਉਹ ਆਲ ਇਨ ਆਲ ਹੋ ਜਾਣਗੇ ਸਰਬਰਾ ਸਦਰ ਦੇ ਲੈਵਲ ਤੇ ਆ ਜਾਣਗੇ ਜਨਾਬ ਉਹ ਤੇ ਨੂਨ ਲੀਗ ਨੂੰ ਜਿਹੜੀ ਆ ਕਹਿੰਦੇ ਨਾ ਕਿ ਮੀਆਂ ਸਾਹਿਬ ਫਸੇ ਆ ਕਿ ਵੀ ਐਕਸਟੈਂਸ਼ਨ ਨਹੀਂ ਦੇਣੀ ਸੀ ਹਾਂ ਜਾਂ ਇਹ ਕਰਾਂਗੇ ਉਹ ਇਹਨਾਂ ਤੋਂ ਬਾਰ ਲਾਹੌਰ ਉਹਨਾਂ ਨੇ ਬਾਹਰ ਚੁੱਕ ਕੇ ਇਹਨਾਂ ਨੂੰ ਫਾਰਗ ਕਰਤਾ ਤੇ ਬਾਰ ਲੋਕ ਉਹ ਪਾਸ ਕਰਾ ਲੈਣਗੇ ਆਈਨੀ ਤਰਮੀਮ ਤੇ ਸਭ ਤੋਂ ਵੱਡਾ ਆਈਨੀ ਤਰਮੀਮ ਦੇ ਵਿੱਚ ਹਮਾਇਤੀ ਜਿਹੜਾ ਉਹ ਤੁਹਾਨੂੰ ਪਤਾ ਹੈ ਕਿ ਮੌਲਾਨਾ ਫਜ਼ਲੰਡੂ ਮੌਲਵੀ ਡੀਜ਼ਲ ਜਿਹੜਾ ਉਹ ਬੇਗੈਰਤ ਬੇਸ਼ਰਮ ਆਦਮੀ ਉਹ ਮੇਰਾ ਮਤਲਬ ਹੈ ਕਿ ਕੰਜਰ ਆਦਮੀ ਜਿਹੜਾ ਉਹ ਉਹਦੇ 'ਚ ਸ਼ਾਮਿਲ ਹੈ ਜਨਾਬ ਉਹ ਹੁਣ ਹਜੇ ਨਖਰੇ ਦਿਖਾ ਰਿਹਾ ਉਹ ਕਹਿ ਰਿਹਾ ਕਿ ਸਾਡੀ ਲਾਸ਼ ਤੋਂ ਗੁਜ਼ਰਨਾ ਪਏਗਾ ਇੱਦਾਂ ਦੀ ਬਕਵਾਸ ਕਰਦਾ ਉਹ ਹਾਂ ਸੀਰੀਅਸ ਨਹੀਂ ਲੈਣਾ ਇਸ ਗੱਲ ਨੂੰ ਉਹ ਵੀ ਆਪਣਾ ਰੇਟ ਵਧਾ ਰਿਹਾ ਹਾਂ ਮੌਲਵੀ ਬਕਾਊ ਮਾਲ ਆ ਸਭ ਬਕਾਊ ਮਾਲ ਆ ਆਪਣਾ ਰੇਟ ਵਧਾ ਰਿਹਾ ਰੇਟ ਵਧਾ ਕੇ ਇਹਨਾਂ ਨੇ ਜਨਾਬ ਸਜਦਾ ਉੱਥੇ ਹੀ ਕਰਨਾ ਫੀਲਡ ਮਾਰਸ਼ਲ ਦੇ ਅੱਗੇ ਜਾ ਕੇ ਤੇ ਇਹਨਾਂ ਨੇ ਕਰ ਦੇਣਾ ਤੇ ਉਹ ਜਨਾਬ ਅੱਗੇ ਤੁਸੀਂ ਕਹਿ ਲਓ ਕਿ ਆ 5 ਸਾਲ ਦੀ ਤਾਇਨਾਤੀ 25 ਤੁਸੀਂ ਕਹਿ ਲਓ 30 ਤੋਂ ਬਾਅਦ ਇੱਕ ਹੋਰ ਐਕਸਟੈਂਸ਼ਨ ਤੇ 35 ਤੇ ਉਹਦੇ ਬਾਅਦ 40 ਹਾਂ ਇਹਨੇ ਮਹਿਲ ਮਰਨਾ ਹੀ ਨਹੀਂ ਅਸੀਂ ਮਰ ਜਾਣਾ ਪਤਾ ਨਹੀਂ ਹੈ ਕੀ ਆਬੇ ਹੀ ਆਦਮੀ ਕੀ ਆਇਆ ਇਹ ਕਿੰਨਾ ਜੀ ਲੇਗਾ ਯਾਰ ਅੱਲਾ ਮਾਫ ਕਰੇ ਪਲਾਨਿੰਗ ਦੇਖੋ ਕਿੰਨੀ ਲੰਬੀ ਹੈ ਇਹਦੀ ਅੱਲਾ ਮਾਫ ਕਰੇ ਉਹ ਬਈ ਕੱਲ ਦਾ ਕੋਈ ਪਤਾ ਨਹੀਂ ਯਕੀਨ ਕਰੋ ਕੱਲ ਦਾ ਕੋਈ ਪਤਾ ਨਹੀਂ ਇਹਨੂੰ ਆਪ ਨਹੀਂ ਪਤਾ ਹੋ ਸਕਦਾ ਇਹਦਾ ਕਫਨ ਤਿਆਰ ਹੋਇਆ ਹੋਏ ਹੋ ਸਕਦਾ ਮੈਨੂੰ ਨਹੀਂ ਪਤਾ ਬਾਬੇ ਕਹਿੰਦੇ ਹਾਂ ਹੋ ਸਕਦਾ ਕੀ ਪਤਾ ਲੱਗਦਾ ਸਾਡਾ ਤੁਹਾਡਾ ਕੀ ਪਤਾ ਲੱਗ ਕਿਸੇ ਦਾ ਵੀ ਕੋਈ ਪਤਾ ਨਹੀਂ ਕਿ ਬਈ ਕਿਦੋਂ ਟੁਰ ਜਾਣਾ ਅੱਗੇ ਤੇ ਉਹ ਕੋਈ ਐਡੀ ਲੰਬੀ ਪਲੈਨਿੰਗ ਕਰਕੇ ਬੈਠੇ ਇਹ ਕੱਲ ਦਾ ਪਤਾ ਨਹੀਂ ਕੱਲ ਕੋਈ ਮੇਰਾ ਮਤਲਬ ਕਿ ਅੰਬ ਇਹਨਾਂ ਨੂੰ ਗਿਫਟ ਕਰ ਦੇਵੇ ਕਿ ਇਹ ਅੰਬ ਲੱਗ ਜਾਏ ਅੰਬ ਲੱਗ ਜਾਏ ਪੂਰਾ ਤੇ ਫਰਕ ਕਹਾਣੀ ਖਤਮ ਹਾਂ ਗੁੱਲ ਹੋ ਜਾਏ ਕੰਮ ਇੰਨੀ ਜੀ ਗੱਲ ਹੁੰਦੀ ਨਾ ਬਾਕੀ ਆ ਪਲੈਨਿੰਗਾਂ ਕਰੀ ਜਾਣ ਜਿੰਨੀਆਂ ਮਰਜ਼ੀ ਹੈ ਉਹ ਸਾਰਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਅੰਦਰ ਡਟ ਕੇ ਖੜਾ ਉਹ ਦੱਸ ਰਿਹਾ ਅੰਦਰ ਖੜਾ ਹਾਂ ਕਿ ਬਈ ਇਸ ਫਿਰੌਨ ਦੀ ਇਸ ਯਜ਼ੀਦ ਦੀ ਮੈਂ ਬੈਤ ਨਹੀਂ ਕਰਾਂਗਾ ਚਾਹੇ ਇਹਦੇ ਲਈ ਮੈਨੂੰ ਜਾਨ ਵੀ ਦੇਣੀ ਪੈ ਜਾਏ ਇਹਦੀ ਮੈਂ ਬੈਤ ਨਹੀਂ ਕਰਾਂਗਾ ਔਰ ਉਹ ਘਬਰਾਇਆ ਪਿਆ ਸੁਣਿਆ ਕਿ ਕੰਨਾਂ 'ਚ ਟੱਕਰਾਂ ਮਾਰ ਰਿਹਾ ਹਾਂ ਸਿਰ ਕੰਨਾਂ 'ਚ ਮਾਰਿਆ ਪਤਾ ਨਹੀਂ ਕੋਈ ਦੱਸ ਰਿਹਾ ਸੀ ਕੋਈ ਚਮਚੇ ਕੜਛੇ ਮਾਰਿਆ ਇੱਧਰ ਉੱਧਰ ਆਪਣੇ ਦੋਸਤਾਂ ਯਾਰਾਂ ਨੂੰ ਕਿ ਕੀ ਹੋ ਰਿਹਾ ਮੇਰੇ ਨਾਲ ਉਹ ਕਹਿਣ ਲੱਗੇ ਕਿ ਯਾਰ ਹੁਣ ਤੇਰੀ ਲਿਖੀ ਹੈ ਇੰਜ ਕੀ ਕਰੀਏ ਸੀ ਤੇਰੇ ਮੁਕੱਦਰ 'ਚ ਇਸ ਚੀਜ਼ ਲਿਖੀ ਹੈ ਕਿ ਤੈਨੂੰ ਉਹ ਰੋਜ਼ ਠੋਕੇਗਾ ਜਦੋਂ ਬਿਆਨ ਆਏਗਾ ਉਹ ਤੇਰੀ ਢੋਲਕੀ ਵੱਜੇਗੀ ਉਦੋਂ ਹਾਂ ਚਾਹੇ ਜਿੰਨਾ ਮਰਜ਼ੀ ਰੋਕ ਲੈ ਮੁਰਸ਼ਿਦ ਇਮਰਾਨ ਅਹਿਮਦ ਖਾਨ ਨੇ ਜੀ ਹਾਂ ਉਹ ਖੜਾ ਤੇ ਉਹਦੇ ਬਾਅਦ ਜਨਾਬ ਅਹਿਮ ਖਬਰ ਜਿਹੜੀ ਹੈ ਉਹ ਮੈਂ ਤੁਹਾਨੂੰ ਦੇ ਦਿਆਂ ਉਹ ਜਨਾਬ ਜੇਦਾ ਚੰਗੜ ਤੇ ਜੇਦਾ ਕੰਜਰ ਹੋਏ ਜੇ ਦੇ ਤੇਰੀ ਰਾਤੀ ਕੋਈ ਨਹੀਂ ਜੰਮਿਆ ਤੇਰੇ ਵਰਗਾ ਹਰਾਮ ਦਾ ਦੂਜਾ ਕੋਈ ਨਹੀਂ ਜੰਮਿਆ ਜੇ ਇੱਕੋ ਹੀ ਇਸ ਲੈਵਲ ਦਾ ਬਗੈਰਤ ਆਦਮੀ ਜਿਹੜਾ ਜਿਹਦੇ ਕੰਜਰ ਨੂੰ ਨੌਕਰੀ ਚੋਂ ਕੱਢ ਦਿੱਤਾ ਓਏ ਅਫਸੋਸ ਦੀ ਗੱਲ ਆ ਓਏ ਜੇਦਾ ਰੋ ਪਿਆ ਜੇਦਾ ਚੀਖ ਪਿਆ ਜੇਦੇ ਦੀ ਵੱਜ ਗਈ ਢੋਲਕੀ ਔਰ ਇਹ ਹੈਰਾਨਗੀ ਦੀ ਗੱਲ ਹੋਈ ਹੈ ਯਾਰ ਜੇਦਾ ਤੇ ਉਹਨਾਂ ਦਾ ਆਪਣਾ ਟੱਟੂ ਆ ਹਾਂ ਮਤਲਬ ਜੇਦਾ ਕੰਪਨੀ ਦਾ ਲੈਫ ਵਾਲਾ ਕਾ ਕੰਪਨੀ ਦੇ ਮਰਹੂਨੇ ਮਿੰਨਤ ਆ ਬਈ ਇਹਨੂੰ ਕਾਹਤੇ ਕੱਢ ਦਿੱਤਾ ਐਕਸਪ੍ਰੈਸ ਵਾਲਿਆਂ ਨੇ ਹਾਂਜੀ ਨਹੀਂ ਸਮਝ ਆਈ ਉਹ ਫਿਰ ਮੈਂ ਬਾਬਾ ਜੀ ਕੋ ਪੁੱਛਿਆ ਬਾਬਾ ਜੀ ਤੁਹਾਨੂੰ ਪਤਾ ਅੰਦਰ ਦੀ ਖਬਰ ਦਿੰਦੇ ਨੇ ਇਹ ਖਬਰ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੀ ਸਿਰਫ ਔਰ ਸਿਰਫ ਬਾਬਾ ਜੀ ਕੋ ਮਿਲਣੀ ਆ ਔਰ ਬਾਬਾ ਜੀ ਨੇ ਦੱਸਿਆ ਕਿ ਪੁੱਤਰ ਇਹ ਕੰਮ ਬੜਾ ਵੱਡਾ ਹੋਇਆ ਬੜੀ ਵੱਡੀ ਕਾਰਵਾਈ ਪਈ ਹੈ ਮੈਂ ਕਿਹਾ ਬਾਬਾ ਜੀ ਕੀ ਬਾਬਾ ਜੀ ਕਹਿੰਦੇ ਜਿਹਦਾ ਕੰਜਰ ਚੰਗਾ ਭਲਾ ਉੱਥੇ ਮੁਫਤ ਮਾਰੀ ਇਹਨੇ ਲਾਈ ਸੀ ਹਾਲਾਂਕਿ ਇਹਦੀ ਰੇਟਿੰਗ ਵੀ ਕੋਈ ਨਹੀਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਯਾਰ ਜਿਹਦੇ ਕੰਜਰ ਦੀ ਨਾ ਰੇਟਿੰਗ ਕੋਈ ਨਹੀਂ ਤੇ ਉਹ ਰੇਟਿੰਗ ਦੀ ਵਜ੍ਹਾ ਤੇ ਇਹਨੂੰ ਚੁੱਕ ਕੇ ਬਾਹਰ ਮਾਰਿਆ ਤੇ ਉਹ ਜਿਹੜੇ ਕੰਪਨੀ ਵਾਲੇ ਨੇ ਉਹਨਾਂ ਨੂੰ ਵੀ ਪਤਾ ਕਿ ਯਾਰ ਇਹ ਦਗੜ ਦਿਲੇ ਦੀ ਗੱਲ ਹੀ ਕੋਈ ਨਹੀਂ ਸੁਣਦਾ ਬਈ ਕੰਪਨੀ ਵੀ ਉਹਦੇ ਤੇ ਹੱਥ ਰੱਖਦੀ ਹੈ ਨਾ ਥੋੜਾ ਜਿਹਾ ਕਿ ਬਈ ਜਿਹਦੀ ਕੋਈ ਚਾਰ ਬੰਦੇ ਗੱਲ ਸੁਣ ਰਹੇ ਹੋਣ ਕੋਈ ਬੰਦਾ ਜਿਹੜਾ ਨਾ ਕੋਈ ਇੱਧਰ ਉੱਧਰ ਜਾ ਕੇ ਆਪਣੀਆਂ ਚੀਜ਼ਾਂ ਵੇਚਣ ਲੱਗ ਜਾਂਦਾ ਕਦੀ ਦਵਾਈ ਵੇਚਦਾ ਕਦੀ ਕੁਛ ਚੀਜ਼ ਵੇਚਦਾ ਉੱਥੇ ਕਦੀ ਮਾਰਨਿੰਗ ਬ੍ਰੇਕਫਾਸਟ ਕਰਨ ਲੱਗ ਜਾਂਦਾ
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ, ਤਾਂ ਉੱਥੇ ਬਹਿ ਕੇ ਮੁਫਤ ਮਾਰੀ ਲੱਗੀ। ਉਹ ਫਿਰ ਉਹ ਕਹਿੰਦੇ ਜੀ ਕਿ ਇਹਨਾਂ ਦੀ ਜਿਹੜੀ ਰੇਟਿੰਗ ਹੈ ਨਾ ਉਹ ਡਿੱਗੀ ਹੈ ਤੇ ਤਾਂ ਇਹਨਾਂ ਨੂੰ ਕੱਢਤਾ। ਲੇਕਿਨ ਬਾਬਾ ਜੀ ਕਹਿੰਦੇ ਨੇ ਕਿ ਨਹੀਂ, ਆਹ ਗੱਲ ਨਹੀਂ, ਆਹ ਗੱਲ ਗਲਤ। ਦੇਖੋ ਹੋਰ ਬਹੁਤ ਸਾਰੇ ਲੋਕ ਕਿ ਉਹਨਾਂ ਦੀ ਰੇਟਿੰਗ 0 ਆ ਲੇਕਿਨ ਉਹ ਹਜੇ ਵੀ ਲੱਗੇ ਆ। ਜਿੱਦਾਂ ਤੁਸੀਂ ਕਹਿ ਲਓ ਕਿ ਗਰੀਦਾ ਫਰੂਕੀ ਆ, ਆਪਣਾ ਗਰੀਦਾ ਚੁੰਮੀ ਜਿਹੜੀ ਕਹਿ ਲਓ ਉਹਨੂੰ, ਹਾਂ ਇੱਕ ਚੁੰਮੀ ਇੱਧਰ ਤੇ ਇੱਕ ਉੱਧਰ, ਹਾਂ ਗਰੀਦਾ ਚੁੰਮੀ ਜਿਹੜੀ ਆ ਉਹਦੀ ਰੇਟਿੰਗ ਕੀ ਆ? ਉਹਨੂੰ ਕੁੱਲ 35 ਤੋਂ 40 ਬੰਦਾ ਦੇਖਦਾ ਹੋਣਾ। ਹਾਂ ਉਹ ਵੀ ਐਸ ਕਰਕੇ ਦੇਖਦਾ ਹੋਣਾ ਕਿ ਅੱਜ ਕਿਹੋ ਜਿਹੇ ਕੱਪੜੇ ਪਾਏ ਨੇ, ਕਿਉਂਕਿ ਬੜੇ ਅਜੀਬੋ ਗਰੀਬ ਕਈ ਵਾਰੀ ਪਾਉਂਦੀ ਹੈ, ਬੜੇ ਬਾਬਾ ਜੀ ਨੂੰ ਤਾਂ ਬਹੁਤ ਪਸੰਦ ਆਉਂਦੇ ਨੇ। ਬਾਬਾ ਜੀ ਕਹਿੰਦੇ ਗਰੀਦਾ ਇਸ ਗੱਲੋਂ ਇਹਦਾ ਟੇਸਟ ਅੱਛਾ, ਡਰੈਸਿੰਗ ਦਾ ਬਹੁਤ ਅੱਛੀ ਵੈਸਟਰਨ ਡਰੈਸਿੰਗ ਕਰਦੀ ਆ, ਹਾਂ ਤਾਂ ਕਰਕੇ ਲੋਕ ਕੋਈ 35-40 ਲੋਕ ਤੁਸੀਂ ਕਹ ਲਓ ਜ਼ਿਆਦਾ ਨਹੀਂ, ਉਹ ਦੇਖ ਲੈਂਦੇ ਇਹਨੂੰ, ਉਸ ਤੋਂ ਜ਼ਿਆਦਾ ਨਹੀਂ। ਹਾਲਾਂਕਿ ਕਿੰਨੀ ਥੱਕੀ ਹੋਈ ਹੈ ਲੇਕਿਨ ਉਹਨੂੰ ਨਹੀਂ ਕੱਢਦੇ। ਅਤੇ ਉਹ ਇਹ ਰੇਟਿੰਗ ਵਾਲਾ ਕੰਮ ਨਹੀਂ ਹੈਗਾ। ਅਤੇ ਰੇਟਿੰਗ ਜਿਹੋ ਜਿਹੀ ਗਰੀਦਾ ਚੁੰਮੀ ਦੀ ਆ ਉਹੋ ਜਿਹੀ ਉਹ ਮੁੰਨੇ ਜੱਦੀ ਦੇ ਦੀ ਆ। ਮੁੰਨਾ ਇੱਕ ਜੱਦੀ ਦਾ ਵੀ ਹੈ ਹਰਾਮ ਦੀ, ਉਹਦੀ ਵੀ ਇੰਨੀ ਕੁ ਰੇਟਿੰਗ ਆ। ਸਾਰੇ ਟਾਊਟ ਜਿੰਨੇ ਵੀ ਬਗੈਰਤ ਨੇ ਇੰਨੀ ਕੁ ਰੇਟਿੰਗ ਇਹਨਾਂ ਦੀ, ਕੋਈ ਨਹੀਂ ਦੇਖਦਾ ਇਹਨਾਂ ਨੂੰ, ਜੇਦੇ ਨੂੰ ਵੀ ਕੋਈ ਨਹੀਂ ਦੇਖਦਾ। ਅਤੇ ਬਾਬਾ ਜੀ ਕਹਿੰਦੇ ਨੇ ਅਸਲ ਵਜ੍ਹਾ ਜਿਹੜੀ ਹੈ ਨਾ ਉਹ ਇਹ ਹੋਈ ਆ ਕਿ ਵੀ ਜੇਦੇ ਨੇ ਜਿਹੜਾ ਮਾਲਕ ਆ ਨਾ ਐਕਸਪ੍ਰੈਸ ਨਿਊਜ਼ ਦਾ। ਮੈਂ ਕਿਹਾ ਜੀ ਬਾਬਾ ਜੀ ਕਹਿੰਦੇ ਉਹ ਫਾਰਗ ਹੈ। ਮੈਂ ਕਿਹਾ ਨਹੀਂ ਬਾਬਾ ਜੀ। ਬਾਬਾ ਕਹਿੰਦੇ ਹਾਂ ਉਹ ਫਾਰਗ ਹੋ ਗਿਆ। ਹਾਂ ਬਿਲਕੁਲ। ਉਹਨੇ ਕਿਹਾ ਜੇਦਾ ਆਪਣਾ ਇੱਥੇ ਆਪਣਾ ਮੁਲਾਜ਼ਮ ਹੈ, ਜੇਦਾ ਆਪਣੇ TV 'ਚ ਕੰਮ ਕਰਦਾ, ਉਹਨੇ ਕਿਹਾ ਜੇਦੇ ਯਾਰ ਕੋਈ ਸੁਚਲ ਜੀ ਦਵਾਈ ਬਣਾ ਕੇ ਲਿਆ। ਹਾਂ ਕੋਈ ਕੱਢ ਕੇ ਲਿਆ। ਜੇਦਾ ਤੁਹਾਨੂੰ ਪਹਿਲੇ ਹੀ ਬੜਾ ਸ਼ੌਕ ਹੁੰਦਾ, ਲੋਕ ਗੱਲ ਹੀ ਕੋਈ ਨਹੀਂ, ਲੋ ਮੇਰੇ ਕੋਲ ਦਵਾਈਆਂ ਦਾ ਢੇਰ ਲੱਗਿਆ ਪਿਆ। ਬਾਬਾ ਜੀ ਨੇ ਕਹਿੰਦੇ ਨੇ ਕਿ ਉਹ ਅੰਦਰ ਦੀ ਗੱਲ ਬਾਬਾ ਜੀ ਦੱਸ ਰਹੇ ਕਿ ਉਹਨੇ ਖਾਸ ਦਵਾਈ ਬਣਾਈ ਆਪਣੀ, ਹਾਂ ਕੱਢ ਕੇ ਮਜੂਨ ਪਤਾ ਨਹੀਂ ਘੋਲ ਕੇ ਤੇ ਗੋਲੀਆਂ ਬਣਾ ਕੇ ਉਹਨੇ ਆਪਣੇ ਮਾਲਕ ਨੂੰ ਦੇ ਦਿੱਤੀ। ਉਹ ਕਹਿੰਦਾ ਲੋ ਜਨਾਬ ਤੁਸੀਂ ਬਿਲਕੁਲ, ਮੈਂ ਕਹਿੰਦਾ ਕਿ ਗੱਲ ਹੀ ਮੁੱਕ ਜਾਣੀ ਹੈ। ਹਾਂ ਮੈਂ ਕਿਹਾ ਬਾਬਾ ਜੀ ਫਿਰ ਕੀ ਹੈ? ਬਾਬਾ ਜੀ ਕਹਿੰਦੇ ਬਿਲਕੁਲ ਉਹੀ ਹੋਇਆ ਜੋ ਜੇਦੇ ਨੇ ਕਿਹਾ ਸੀ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਉਹੀ ਕਿ ਗੱਲ ਹੀ ਮੁੱਕ ਗਈ। ਕਹਾਣੀ ਖਤਮ ਹੋ ਗਈ। ਹਾਂ ਬਿਲਕੁਲ ਹੀ ਫਰਕ। ਉਹ ਜਨਾਬ ਤਪ ਗਿਆ। ਉਹ ਕਹਿਣ ਲੱਗਾ ਜੇਦੇ ਤੇਰੀ ਮੈਂ ਦਿੱਤਾ, ਆਹੋ ਨਹੀਂ ਆਹੋ ਅੱਜ ਕੀ ਦਿੱਤਾ ਮੈਨੂੰ? ਉਹ ਕਹਿੰਦਾ ਕਿ ਦਵਾਈ ਦਿੱਤੀ। ਉਹ ਤਪ ਗਿਆ ਮਹਾਰਾਜ। ਉਹ ਤਾਂ ਉਹ ਤਪਿਆ ਤੇ ਉਹਨੇ ਜੇਦੇ ਨੂੰ ਕੱਢ ਦਿੱਤਾ। ਬਾਬਾ ਜੀ ਕਹਿੰਦੇ ਆਹ ਸਾਰੀ ਗੇਮ ਹੋਈ ਆ ਕਿ ਗਲਤ ਦਵਾਈ ਦੇਣ ਦੀ ਵਜ੍ਹਾ ਤੋਂ ਉਹਦੇ ਮਾਲਕ ਨੂੰ ਤੇ ਜੇਦੇ ਨੂੰ ਕੱਢਤਾ। ਤੇ ਜੇਦਾ ਹੁਣ ਤਾਂ ਰੋਈ ਜਾ ਰਿਹਾ ਸਵੇਰ ਦਾ। ਮੈਂ ਕਿਹਾ ਬਾਬਾ ਜੀ ਹੁਣ ਜੇਦਾ ਕਰੇਗਾ ਕੀ? ਬਾਬਾ ਜੀ ਕਹਿੰਦੇ ਉਹੀ ਜਾਲੀ ਦਵਾਈਆਂ ਵੇਚਿਆ ਕਰੇਗਾ ਬਹਿ ਕੇ YouTube 'ਤੇ, ਹਾਂ ਜਾਂ ਹਰ ਕਿਸੇ ਇੱਧਰ ਉੱਧਰ ਵੇਚਿਆ ਕਰੇਗਾ। ਮੈਂ ਕਿਹਾ ਬਾਬਾ ਜੀ ਤੁਸੀਂ ਵੀ ਚੈੱਕ ਕਰ ਲੈਣੀ ਸੀ ਜੇਦੇ ਦੀ ਦਵਾਈ ਜੇ ਅੱਛੀ ਆ ਤਾਂ ਚਲੋ ਅਸੀਂ ਵੀ ਕਹਿ ਦਾਂਗੇ ਕਿ ਜੇਦਾ ਬੇਰੁਜ਼ਗਾਰ ਹੋ ਗਿਆ ਅਤੇ ਵੀ ਬਾਕੀ ਵੀ ਲੈ ਕੇ ਖਾ ਕੇ ਦੇ ਲੈਣ ਦਵਾਈ। ਹਾਂ ਬਾਬਾ ਜੀ ਕਹਿੰਦੇ ਤੂੰ ਇੱਥੇ ਜਣਖੇ ਬਣਾਣੇ ਸਾਰੇ ਜੇਦੇ ਦੀ ਦਵਾਈ। ਮੈਂ ਕਿਹਾ ਬਾਬਾ ਜੀ ਚਲੋ ਤੁਸੀਂ ਤਾਂ ਖਾ ਹੀ ਲਓ। ਹਾਂ ਡੱਡੂ ਦੀ ਤੇ ਜਾਨ ਛੁੱਟੇਗੀ ਤੁਹਾਡੇ। ਆਏ ਰੱਬਾ।